ਨਜਾਤ ਦਹਿੰਦਾ ਦੀ ਮੌਤ। ਜਦੋਂ ਗਵਰਨਰ ਨੇ ਯਿਸੂ ਦੀ ਮੌਤ ਦਾ ਹੁਕਮ ਸੁਣਾ ਦਿੱਤਾ ਤੇ ਸਿਪਾਹੀ ਯਿਸੂ ਨੂੰ ਲੈ ਗਏ ਤੇ ਜਾ ਕੇ ਪਹਿਲਾਂ ਤੇ ਉਹਨੂੰ ਕੋੜੇ ਮਾਰੇ ਤੇ ਉਹਦਾ ਮਜ਼ਾਕ ਉਡਾਇਆ ਤੇ ਫਿਰ ਉਹਦੀ ਸੂਲੀ ਉਹਦੇ ਉੱਤੇ ਲੱਦੀ ਤੇ ਉਹਨੂੰ ਇੱਕ ਥਾਂ ਲੈ ਗਏ ਜਿਹਦਾ ਨਾਂ ਖੋਪੜੀ ਸੀ। ਸਿਪਾਹੀਆਂ ਨੇ ਯਿਸੂ ਦੇ ਹੱਥਾਂ ਤੇ ਪੈਰਾਂ ਵਿੱਚ ਕਿਲ ਠੋਕ ਕੇ ਉਹਨੂੰ ਸੂਲੀ ਉੱਤੇ ਟੰਗ ਦਿੱਤਾ ਤੇ ਉਹਦੇ ਨਾਲ ਦੋ ਡਾਕੂਆਂ ਨੂੰ ਵੀ ਸੂਲੀ ਉੱਤੇ ਟੰਗਿਆ, ਇੱਕ ਯਿਸੂ ਦੇ ਸੱਜੇ ਪਾਸੇ ਤੇ ਦੂਜਾ ਖੱਬੇ ਪਾਸੇ। ਸੂਲੀ ਦੇ ਲਾਗੇ ਖਲੋਤੇ ਲੋਕੀ ਤੇ ਰਹਿਨੁਮਾ ਯਿਸੂ ਨੂੰ ਮਜ਼ਾਕ ਕਰਕੇ ਕਹਿਣ ਲੱਗੇ, ਇਹ ਤੇ ਦੂਜਿਆਂ ਨੂੰ ਬਚਾਉਂਦਾ ਰਿਹਾ ਏ। ਜੇ ਇਹ ਵਾਕਈ ਰੱਬ ਵੱਲੋਂ ਘੱਲਿਆ ਹੋਇਆ ਨਿਜਾਤ ਦਹਿੰਦਾ ਏ ਤੇ ਆਪਣੇ ਆਪ ਨੂੰ ਬਚਾਵੇ। ਹੋਰ ਤੇ ਹੋਰ ਜਿਹੜੇ ਯਿਸੂ ਦੇ ਖੱਬੇ ਸੱਜੇ ਡਾਕੂ ਟੰਗੇ ਸਨ, ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਤੂੰ ਤੇ ਨਿਜਾਤ ਦਹਿੰਦਾ ਏ, ਆਪਣੇ ਨਾਲ ਸਾਡੀ ਵੀ ਜਾਨ ਬਚਾ। ਪਰ ਦੂਜੇ ਨੇ ਪਹਿਲੇ ਨੂੰ ਝਿੜਕਿਆ ਤੇ ਕਿਹਾ, ਓਏ ਰੱਬ ਕੋਲੋਂ ਡਰ, ਸਾਨੂੰ ਤੇ ਸਾਡੀ ਕਰਨੀ ਦੀ ਸਜ਼ਾ ਮਿਲਣ ਡਈ ਏ, ਪਰ ਐਸ ਤੇ ਕੋਈ ਭੈੜਾ ਕੰਮ ਨਹੀਂ ਕੀਤਾ। ਤੇ ਫਿਰ ਯਿਸੂ ਨੂੰ ਕਹਿਣ ਲੱਗਾ, ਯਿਸੂ, ਜਦੋਂ ਤੂੰ ਕੁਦਰਤ ਨਾਲ ਰਾਜ ਕਰਨ ਲਈ ਆਵੇਂ ਤੇ ਮੈਨੂੰ ਵੀ ਯਾਦ ਰੱਖੀ। ਯਿਸੂ ਨੇ ਜਵਾਬ ਦਿੱਤਾ, ਤੂੰ ਅੱਜ ਹੀ ਮੇਰੇ ਨਾਲ ਬਹਿਸ਼ਤ ਵਿੱਚ ਹੋਏਗਾ। ਇਹ ਹਨੇਰ ਹੁੰਦਾ ਵੇਖ ਕੇ ਸੂਰਜ ਨੇ ਵੀ ਆਪਣਾ ਮੂੰਹ ਢੱਕ ਲਿਆ ਤੇ ਦੁਪਹਿਰੇ ਪੂਰੇ ਮੁਲਕ ਵਿੱਚ ਹਨੇਰਾ ਹੋ ਗਿਆ ਤੇ 3 ਵਜੇ ਤੱਕ ਹਨੇਰਾ ਹੀ ਰਿਹਾ। ਫਿਰ ਯਿਸੂ ਨੇ ਉੱਚੀ ਆਵਾਜ਼ ਨਾਲ ਆਖਿਆ, ਐ ਬਾਪ, ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਸੌਂਪਣਾ। ਤੇ ਇਹ ਕਹਿ ਕੇ ਦਮ ਦੇ ਦਿੱਤਾ। ਜਦੋਂ ਯਿਸੂ ਨੇ ਦਮ ਦਿੱਤਾ ਤੇ ਯੂਸਫ ਨਾਂ ਦਾ ਇੱਕ ਬੰਦਾ ਗਵਰਨਰ ਕੋਲ ਗਿਆ ਤਾਂ ਕਿ ਯਿਸੂ ਦੀ ਲਾਸ਼ ਲੈ ਕੇ ਦਫਨ ਕਰ ਸਕੇ। ਯੂਸਫ ਹੈ ਤੇ ਮਜ਼ਹਬੀ ਰਹਿਨੁਮਾਵਾਂ ਵਿੱਚੋਂ ਸੀ, ਪਰ ਉਹ ਉਹਨਾਂ ਦੀ ਸਲਾਹ ਵਿੱਚ ਸ਼ਾਮਿਲ ਨਹੀਂ ਸੀ। ਜਦੋਂ ਗਵਰਨਰ ਨੇ ਉਹਨੂੰ ਲਾਸ਼ ਦੇ ਦਿੱਤੀ ਤੇ ਉਹਨੇ ਲਾਸ਼ ਨੂੰ ਕਫਨ ਪਵਾਇਆ ਤੇ ਲਾਸ਼ ਇੱਕ ਕਬਰ ਵਿੱਚ ਰੱਖ ਦਿੱਤੀ ਤੇ ਇਸ ਕਬਰ ਦੇ ਮੂੰਹ ਉੱਤੇ ਵਾਹਵਾ ਭਾਰੀ ਪੱਥਰ ਵੀ ਰੱਖ ਦਿੱਤਾ। ਯਿਸੂ ਦੀਆਂ ਮੰਨਣ ਵਾਲੀਆਂ ਕੁਝ ਔਰਤਾਂ ਨੇ ਕਬਰ ਦੀ ਜਗ੍ਹਾ ਵੇਖ ਲਈ। ਹੁਣ ਰਾਤ ਪਈ ਹੁੰਦੀ ਸੀ, ਇਸ ਲਈ ਉਹ ਔਰਤਾਂ ਵਾਪਸ ਘਰਾਂ ਨੂੰ ਚਲੀਆਂ ਗਈਆਂ ਤੇ ਜਾ ਕੇ ਉਸ ਵੇਲੇ ਦੀ ਰੀਤ ਰਿਵਾਜ ਦੇ ਮੁਤਾਬਕ ਖੁਸ਼ਬੂਆਂ ਤਿਆਰ ਕੀਤੀਆਂ ਤਾਂ ਕਿ ਯਿਸੂ ਦੀ ਲਾਸ਼ ਉੱਤੇ ਮਲਣ। ਉਹ ਅਗਲੇ ਦਿਨ ਵੀ ਨਾ ਆ ਸਕੀਆਂ, ਇਸ ਲਈ ਕਿ ਉਹ ਰੱਬ ਦੇ ਹੁਕਮ ਦੇ ਮੁਤਾਬਕ ਆਰਾਮ ਦਾ ਦਿਨ ਸੀ। ਇਸ ਲਈ ਉਹ ਅਗਲੇ ਦਿਹਾੜੇ ਦਾ ਇੰਤਜ਼ਾਰ ਕਰਦੀਆਂ ਰਹੀਆਂ ਤਾਂ ਕਿ ਯਿਸੂ ਦੀ ਕਬਰ ਉੱਤੇ ਜਾ ਕੇ ਯਿਸੂ ਦੀ ਲਾਸ਼ ਨੂੰ ਖੁਸ਼ਬੂ ਮਲ ਸਕਣ।